ਅੰਮ੍ਰਿਤਪਾਲ ਸਿੰਘ ਵਰਗਾ ਕੋਈ ਹੋਰ ਨੌਜਵਾਨ ਆਵੇ ਤੇ ਜੁਝਾਰੂ ਨੇ ਜਿਹੜੇ ਕਿ ਹੁਣ ਜਿਹਨਾਂ ਨੂੰ ਕੋਈ ਪੁੱਛਦਾ ਨਹੀਂਗਾ, ਉਹ ਹੁਣ ਕੁਛ ਕਰਨ ਜੋਗੇ ਨਹੀਂ ਰਹੇ। ਇਹ ਨੌਜਵਾਨ ਦੇ ਲੋਕ ਮਗਰ ਤੁਰੇ ਸੀਗੇ, ਹੁਣ ਉਹ ਜੈਲਸੀ ਫੀਲ ਕਰਦੇ ਨੇ। ਇੱਕ ਧਿਰ ਉਹ ਆ ਜਿਹੜੀ ਇਹ ਕਹਿੰਦੀ ਆ ਕਿ ਇਹ ਕੌਣ ਆ ਗਿਆ, ਇਹ 28 ਸਾਲਾਂ ਦਾ ਮੁੰਡਾ, ਇਹਨੂੰ ਕੁਛ ਪਤਾ ਹੈ ਨਹੀਂਗਾ, ਇਹ ਕਿੱਥੋਂ ਆ ਕੇ ਸਾਡਾ ਲੀਡਰ ਬਣ ਗਿਆ। ਖੂਨ ਦਾ ਗਾਰਾ ਬਣਿਆ ਹੋਇਆ ਸੀਗਾ, ਪਾਣੀ ਵਾਲੀ ਟੈਂਕੀ ਤੋੜ ਕੇ ਉਸ ਮਿੱਝ ਨੂੰ ਸਾਨੂੰ ਉਹਨਾਂ ਨੇ ਪਿਆਇਆ ਆ। ਅਸੀਂ ਇੰਨੇ ਧਿਆਏ ਸੀਗੇ ਕਿ ਸਾਨੂੰ ਉਹ ਪੀਣੀ ਪਈ। ਤੇ ਉਹ ਹਿੰਦੁਸਤਾਨ ਦੀ ਸਰਕਾਰ, ਉਹ ਆਰਮੀ ਜਿਹੜੀ ਇਹ ਸੋਚ ਕੇ ਆਈ ਸੀਗੀ ਕਿ ਵਿਦਨ ਆਵਰਸ ਬਾਬਾ ਜਰਨੈਲ ਸਿੰਘ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਹੋਰੀ ਸਰੈਂਡਰ ਕਰ ਦੇਣਗੇ। ਜਿਹੜੇ ਹਿਸਾਬ ਨਾਲ ਲੋਹੇ ਦੇ ਚਣੇ ਚਬਾਏ ਨੇ ਉਹਨਾਂ ਸਿੰਘਾਂ ਨੇ, ਉਸ ਤੇ ਸਾਨੂੰ ਮਾਣ ਵੀ ਹੈ ਤੇ ਉਹਨੇ ਸਾਨੂੰ ਇੱਕ ਨਵਾਂ ਜੀਵਨ ਵੀ ਦਿੱਤਾ ਹੈ। ਜਿਹੜੀ ਸਾਡਾ ਗੁੱਸਾ ਆ ਇੰਡੀਅਨ ਸਟੇਟ ਤੇ, ਜਿਹੜੇ ਸਾਡੇ ਜ਼ੁਲਮ ਹੋਏ ਨੇ, ਉਹਨਾਂ ਨੂੰ ਅਸੀਂ ਸਮਝ ਕੇ ਉਸ ਜ਼ਖਮ ਨੂੰ ਅਸੀਂ ਸੂਰਜ ਬਣਾਈਏ, ਉਹਦੀ ਰੋਸ਼ਨੀ ਦੇ ਵਿੱਚ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਜਿਹੜੇ ਸਿਸਟਮ ਤੋਂ ਅਸੀਂ ਬਾਰ-ਬਾਰ ਇਨਸਾਫ ਦੀ, ਕਦੀ ਬਾਦਲ ਦੇ ਰਾਹੀਂ, ਕਦੀ ਅਮਰਿੰਦਰ ਰਾਹੀਂ, ਹੁਣ ਆਮ ਆਦਮੀ ਪਾਰਟੀ ਦੇ ਰਾਹੀਂ, ਉਹਨਾਂ ਤੋਂ ਅਸੀਂ ਇਨਸਾਫ ਦੀ ਆਸ ਰੱਖ ਸਕਦੇ ਹਾਂ, ਜੋ ਕਿ ਅਸੀਂ ਆਪ ਦਲਿਤ ਹਾਂ ਬ੍ਰਾਹਮਣ ਦੀ ਸਿਸਟਮ ਸ਼੍ਰੇਣੀ ਮੁਤਾਬਕ। ਅਸੀਂ ਆਪ ਉਹਨਾਂ ਨੂੰ ਗਾਂ ਹੋਰ ਦਲਿਤ ਜਿਹੜੇ ਬਣਾਏ ਹੋਏ ਨੇ, ਉਹਨਾਂ ਦੀ ਗਿਣਤੀ 17% ਦੇ ਕਰੀਬ ਆ। 34% ਟੋਟਲ ਪਾਪੂਲੇਸ਼ਨ ਆ ਪੰਜਾਬ ਦੀ, ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਨਾਵਾਂ ਦੇ ਨਾਲ ਪੰਜਾਬ ਦੇ ਵਿੱਚ ਬੁਲਾਉਂਦੇ ਆ। ਸਾਨੂੰ ਗੁਰੂ ਦਾ ਸੁਨੇਹਾ ਲੈ ਕੇ ਉਹਨਾਂ ਕੋਲ ਜਾਣ ਦੀ ਲੋੜ ਆ। ਸਾਡੇ ਗੁਰੂ ਨੇ ਕਿਹਾ ਸੀ ਕਿ ਇਨ ਗਰੀਬ ਸਿੱਖੋਂ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਅਸੀਂ ਉਹਨਾਂ ਨੂੰ ਜਾ ਕੇ ਉਹਨਾਂ ਤੋਂ ਮਾਫੀਆਂ ਮੰਗ ਕੇ ਕਿ ਸਾਡੇ ਤੋਂ ਗਲਤੀ ਹੋਈ ਆ, ਅਸੀਂ ਗੁਰੂ ਦੇ ਸਿਧਾਂਤ ਤੋਂ ਪਾਸੇ ਹੋਏ ਆ, ਅਸੀਂ ਉਹਨਾਂ ਨੂੰ ਆਪਣੇ ਨਾਲ ਤੋਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਤਾ ਨਹੀਂ ਸੀ ਕਿ ਭਾਜੀ ਕਰਮਜੀਤ ਸਿੰਘ ਸੁਨਾਮ ਵਾਲਿਆਂ ਦੇ ਬਾਅਦ ਮੇਰੀ ਬੋਲਣ ਦੀ ਵਾਰੀ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਇਸ ਤਰ੍ਹਾਂ ਦੇ ਯੋਧੇ ਦੀ ਕਿਸੇ ਕੋਲੋਂ ਗੱਲ ਸੁਣਦੇ ਹੋ ਤਾਂ ਵੀ ਤੁਹਾਨੂੰ ਸਮਝਣੀ, ਡਾਈਜੈਸਟ ਕਰਨੀ, ਉਹਨੂੰ ਜਿਹੜਾ ਆ ਪਚਾਉਣਾ ਔਖਾ ਹੋ ਜਾਂਦਾ ਹੈ। ਪਰ ਜਦੋਂ ਉਹ ਯੋਧਾ ਜਿਹੜਾ ਤੁਹਾਡੇ ਸਾਹਮਣੇ ਖੜਾ ਹੋਵੇ, ਤੁਹਾਨੂੰ ਆਪਣੀ ਦਾਸਤਾਨ ਦੱਸੇ, ਤੇ ਫਿਰ ਉਹ ਕੱਲੀ ਗੱਲ ਦੇ ਵਿੱਚ ਉਹ ਸ਼ੁਕਰਗੁਜ਼ਾਰ ਹੋਵੇ ਗੁਰੂ ਸਾਹਿਬ ਦਾ ਕਿ ਉਹਨੂੰ ਇਮਤਿਹਾਨਾਂ ਚੋਂ ਪਾਸ ਹੋ ਗਿਆ। ਉਹ ਕਿੱਦਾਂ ਉਹਨੇ ਔਖੇ ਹੋ ਕੇ ਆਪਣੀ ਜ਼ਿੰਦਗੀ ਨੂੰ, ਆਪਣੀ ਪਰਿਵਾਰ ਨੂੰ, ਆਪਣੀ ਜਿਹੜੀ ਹੈਸੀਅਤ ਆ ਉਹਨੂੰ ਮਿਟਾ ਕੇ ਉਹਨੇ ਸਿੱਖ ਕੌਮ ਦੀ ਜਿਹੜੀ ਪੱਗ ਆ, ਸਿੱਖ ਕੌਮ ਦੀ ਜਿਹੜੀ ਗੁਰੂ ਦੀ ਇੱਜ਼ਤ ਆ, ਉਹਨੂੰ ਸਾਂਭਣ ਦਾ ਯਤਨ ਕੀਤਾ ਹੈ। ਬਹੁਤ ਔਖਾ ਆ ਉਸ ਤੋਂ ਬਾਅਦ ਬੋਲਣਾ, ਪਰ ਯਤਨ ਕਰਦੇ ਆ ਕਿ ਆਪਾਂ ਅੱਜ ਮੌਕਾ ਮਿਲਿਆ ਆ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਿਹੜੀ ਸ਼ਹੀਦੀ ਆ, ਤੇ ਉਸ ਤੋਂ ਬਾਅਦ ਜੂਨ 84 ਦੇ ਵਿੱਚ ਪਹਿਲਾ ਸ਼ਹੀਦ, ਤੇ ਉਸ ਤੋਂ ਬਾਅਦ ਇੱਕ ਜਿਹੜੀ ਸਭ ਤੋਂ ਛੋਟੀ ਬੱਚੀ ਆ 6 ਸਾਲ ਦੀ ਬੀਬੀ ਵਾਹਿਗੁਰੂ ਕੌਰ, ਭਾਈ ਮਹਿੰਗਾ ਸਿੰਘ ਹੋਣੀ ਜਿਹੜੇ ਨੇ ਉਹ ਪਹਿਲੀ ਗੋਲੀ ਨਾਲ ਸ਼ਹੀਦ ਹੁੰਦੇ ਨੇ, ਤੇ ਲੜ ਕੇ ਸ਼ਹੀਦ ਹੋਣੇ ਵਾਲੇ ਸਭ ਤੋਂ ਛੋਟੀ ਜਿਹੜੀ ਬੱਚੀ ਉਹ ਬੀਬੀ ਵਾਹਿਗੁਰੂ ਕੌਰ ਆ। ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ, ਜਿੱਥੇ ਅਸੀਂ ਇਸ ਗੱਲ ਦੇ ਉੱਤੇ ਆਪਣੀ ਸਮਝ ਬਣਾਉਣੀ ਹੈ ਕਿ ਜਿਹੜੀ ਇੰਡੀਅਨ ਸਟੇਟ ਆ, ਜਿਹਨੂੰ ਅਸੀਂ ਉਸ ਦੇਸ਼ ਨੂੰ ਆਪਣੇ ਖੂਨ ਨਾਲ, ਆਪਣੇ ਜਾਨਾਂ ਵਾਰ ਕੇ, ਆਪਣੇ ਪਰਿਵਾਰ ਛੱਡ ਕੇ ਜਿਹਨੂੰ ਅਸੀਂ ਆਜ਼ਾਦ ਕਰਾਇਆ ਸੀ, ਉਹ ਜਿਹੜੀ ਸਟੇਟ ਆ ਉਹ ਸਾਰੀਆਂ ਆਪਣੀਆਂ ਆਰਮਡ ਫੋਰਸਿਸ ਲੈ ਕੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਲਈ ਕਿਉਂ ਆ ਗਈ? ਕਿਉਂ ਉਹਨੇ ਸਾਡਾ ਅਕਾਲ ਤਖ਼ਤ ਸਾਹਿਬ ਢਾ ਦਿੱਤਾ? ਅੱਜ ਮੈਂ ਇੱਕ ਬੀਬੀ ਦੀ ਦਾਸਤਾਨ ਵੀਡੀਓ ਤੇ ਸੁਣ ਰਿਹਾ ਸੀ, ਜਿਹੜੀ ਬੀਬੀ ਦੱਸ ਰਹੀ ਸੀ ਕਿ ਅਸੀਂ, ਸਾਨੂੰ ਉਹਨਾਂ ਨੇ ਜਿਹੜੀ ਉੱਥੇ ਮਿੱਝ ਸੀ, ਖੂਨ ਦਾ ਗਾਰਾ ਬਣਿਆ ਹੋਇਆ ਸੀਗਾ, ਪਾਣੀ ਵਾਲੀ ਟੈਂਕੀ ਤੋੜ ਕੇ ਉਸ ਮਿੱਝ ਨੂੰ ਸਾਨੂੰ ਉਹਨਾਂ ਨੇ ਪਿਆਇਆ ਆ। ਅਸੀਂ ਇੰਨੇ ਧਿਆਏ ਸੀਗੇ ਕਿ ਸਾਨੂੰ ਉਹ ਪੀਣੀ ਪਈ। ਪਰ
ਜਿੱਥੇ ਅਸੀਂ ਇਸ ਦੁੱਖ ਨੂੰ, ਇਸ ਦੁਖਾਂਤ ਨੂੰ, ਇਸ ਵਿਸ਼ਵਾਸਘਾਤ ਨੂੰ ਅੰਡਰਸਟੈਂਡ ਕਰਨਾ ਆ, ਉੱਥੇ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਜ਼ਰੂਰ ਕਰਨਾ ਆ ਕਿ ਜਿਸ ਕੌਮ ਨੇ, ਜਿਸ ਸਿਸਟਮ ਨੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ ਲੈ ਕੇ ਜਨੇਊ ਨਾ ਪਹਿਨਣ ਦੀ ਕਹਾਣੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਦੇ ਆਨੰਦ ਕਾਰਜਾਂ ਤੇ ਉਸ ਬਟਾਲੇ ਦੀ ਕੰਧ ਨੂੰ ਗੁਰੂ ਤੇ ਸਿੱਟ ਕੇ ਉਸ ਸਿਧਾਂਤ ਨੂੰ, ਉਸ ਫਲਸਫੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਅਸੀਂ ਉਸ ਸਿਧਾਂਤ ਨੂੰ, ਉਸ ਫਲਸਫੇ ਦੇ ਆਧਾਰ ਤੇ ਜਿਹੜੀ ਬਣੀ ਸਰਕਾਰ ਆ, ਉਸ ਸਰਕਾਰ ਤੋਂ ਅਸੀਂ ਕੋਈ ਕਿਸ ਕਿਸਮ ਦੀ ਆਸ ਰੱਖ ਸਕਦੇ ਹਾਂ, ਕਿਸ ਕਿਸਮ ਦਾ ਉਹਦੇ ਨਾਲ ਅਸੀਂ ਸਮਝੌਤਾ ਕਰ ਸਕਦੇ ਹਾਂ, ਕਿਸ ਕਿਸਮ ਦਾ ਅਸੀਂ ਉਹ ਤੋਂ ਟ੍ਰੀਟਮੈਂਟ ਦੀ ਆਸ ਰੱਖ ਸਕਦੇ ਹਾਂ, ਇਹ ਸਾਨੂੰ ਜ਼ਰੂਰ ਡੂੰਘਾਈ ਦੇ ਲੈਵਲ ਤੇ ਬਹਿ ਕੇ ਸਮਝਣ ਦੀ ਲੋੜ ਹੈ। ਜਿੱਥੇ ਅਸੀਂ ਇਸ ਦੁੱਖ ਦੀ ਕਹਾਣੀ ਨੂੰ ਕਿ ਸਾਡਾ ਅਕਾਲ ਤਖ਼ਤ ਸਾਹਿਬ ਢਾਇਆ, ਸਾਡਾ ਦਰਬਾਰ ਸਾਹਿਬ ਢਾਇਆ, ਸਾਡੇ ਜਿਹੜੇ ਸੀ ਉੱਥੇ ਬੇਕਸੂਰ ਲੋਕਾਂ ਨੂੰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ, ਉੱਥੇ ਅਸੀਂ ਉਹਨਾਂ ਯੋਧਿਆਂ ਨੂੰ ਯਾਦ ਕਰਨਾ ਆ ਜਿਨ੍ਹਾਂ ਯੋਧਿਆਂ ਨੇ ਉਸ ਦਰਬਾਰ ਸਾਹਿਬ ਦੀ, ਉਸ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਹੱਤਤਾ ਆ, ਉਸ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਹਾਨਤਾ ਆ, ਉਹਨੂੰ ਡਿਫੈਂਡ ਕਰਨ ਦੇ ਲਈ ਆਪਣੀਆਂ ਜਾਨਾਂ ਦਿੱਤੀਆਂ। ਤੇ ਉਹ ਹਿੰਦੁਸਤਾਨ ਦੀ ਸਰਕਾਰ, ਉਹ ਆਰਮੀ ਜਿਹੜੀ ਇਹ ਸੋਚ ਕੇ ਆਈ ਸੀਗੀ ਕਿ ਵਿਦਨ ਆਵਰਸ ਬਾਬਾ ਜਰਨੈਲ ਸਿੰਘ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਹੋਰੀ ਸਰੈਂਡਰ ਕਰ ਦੇਣਗੇ। ਜਿਹੜੇ ਹਿਸਾਬ ਨਾਲ ਲੋਹੇ ਦੇ ਚਣੇ ਚਬਾਏ ਨੇ ਉਹਨਾਂ ਸਿੰਘਾਂ ਨੇ, ਉਸ ਤੇ ਸਾਨੂੰ ਮਾਣ ਵੀ ਹੈ ਤੇ ਉਹਨੇ ਸਾਨੂੰ ਇੱਕ ਨਵਾਂ ਜੀਵਨ ਵੀ ਦਿੱਤਾ ਹੈ। ਤੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਕਹਿੰਦੇ ਨੇ ਕਿ ਜਿਹੜੀ ਉੱਥੋਂ ਮਿੱਝ ਇਕੱਠੀ ਕੀਤੀ ਸੀਗੀ ਖੂਨ ਦੀ, ਗਾਰੇ ਦੀ, ਜਿਹੜਾ ਪਸੀਨੇ ਦੀ, ਸਿੰਘਾਂ ਦੀ, ਉਹਨੂੰ ਟਰੱਕਾਂ ਦੇ ਵਿੱਚ ਪਾ ਕੇ ਉਹਨਾਂ ਨੇ ਕਿਸੇ ਬਾਹਰਲੇ ਸੂਬੇ 'ਚ ਜਾ ਕੇ ਦੱਬਤਾ ਸੀਗਾ। ਇਹ ਉਸ ਗੱਲ ਦੀ ਗਵਾਹ ਆ ਕਿ ਅੱਜ ਵੱਖ-ਵੱਖ ਸਟੇਟਾਂ ਦੇ ਵਿੱਚੋਂ, ਵੱਖ-ਵੱਖ ਪਿੰਡਾਂ ਦੇ ਵਿੱਚੋਂ ਅੱਜ ਸੂਰਮੇ ਪੈਦਾ ਹੋ ਰਹੇ ਨੇ। ਉਹ ਉਹਨਾਂ ਸ਼ਹੀਦਾਂ ਦੀ ਬਦੌਲਤ ਹੈ ਜਿਨ੍ਹਾਂ ਸ਼ਹੀਦਾਂ ਨੇ ਲੜ ਕੇ ਉਸ ਦਰਬਾਰ ਸਾਹਿਬ ਦੀ ਜਿਹੜੀ ਕੱਲੀ ਇਮਾਰਤ ਨਹੀਂ, ਜਿਹੜਾ ਉਹ ਸਿਧਾਂਤ ਆ, ਉਸ ਲਈ ਆਪਣੀਆਂ ਜਾਨਾਂ ਵਾਰੀਆਂ ਸੀ। ਮੈਂ ਬਹੁਤ ਜ਼ਿਆਦਾ ਭਾਵਕ ਕਰਤਾ ਭਾਜੀ ਕਰਮਜੀਤ ਸਿੰਘ ਨੇ ਆਪਣੀ ਗੱਲ ਦੱਸ ਕੇ। ਅਸੀਂ ਇਸ ਗੱਲ ਨੂੰ ਜ਼ਰੂਰ ਸਮਝਣ ਦਾ ਯਤਨ ਕਰੀਏ ਕਿ ਇਸ ਵੇਲੇ ਕੌਮੀ ਤੌਰ ਦੇ ਉੱਤੇ ਜਿਹੜਾ ਸਾਡੇ ਸਾਹਮਣੇ ਨਿਸ਼ਾਨਾ ਆ, ਉਹ ਸਾਡਾ ਆਜ਼ਾਦ ਸਿੱਖ ਰਾਜ ਦਾ ਹੈ ਕਿ ਅਸੀਂ ਜਿਹੜੀ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਨ ਤੇ ਬਹਿ ਕੇ ਅੱਜ ਅਸੀਂ ਉਸ ਘਰ ਨੂੰ, ਉਸ ਦੇਸ਼ ਨੂੰ, ਅਸੀਂ ਉਹਨੂੰ ਕਿਸ ਤਰ੍ਹਾਂ ਹਾਸਲ ਕਰਨਾ ਆ, ਸਾਨੂੰ ਉਹਦੇ ਲਈ ਕੀ ਕਰਨ ਦੀ ਲੋੜ ਹੈ। ਮੈਂ ਬੇਨਤੀ ਦੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਅਸੀਂ ਇੱਕ ਸਹਿਜ ਵਿੱਚ ਆ ਕੇ ਜਿਹੜੀ ਸਾਡਾ ਗੁੱਸਾ ਆ ਇੰਡੀਅਨ ਸਟੇਟ ਤੇ, ਜਿਹੜੇ ਸਾਡੇ ਜ਼ੁਲਮ ਹੋਏ ਨੇ, ਉਹਨਾਂ ਨੂੰ ਅਸੀਂ ਸਮਝ ਕੇ ਉਸ ਜ਼ਖਮ ਨੂੰ ਅਸੀਂ ਸੂਰਜ ਬਣਾਈਏ, ਉਹਦੀ ਰੌਸ਼ਨੀ ਦੇ ਵਿੱਚ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਜਿਹੜੇ ਸਿਸਟਮ ਤੋਂ ਅਸੀਂ ਬਾਰ-ਬਾਰ ਇਨਸਾਫ ਦੀ, ਕਦੀ ਬਾਦਲ ਦੇ ਰਾਹੀਂ, ਕਦੀ ਅਮਰਿੰਦਰ ਰਾਹੀਂ, ਹੁਣ ਆਮ ਆਦਮੀ ਪਾਰਟੀ ਦੇ ਰਾਹੀਂ, ਉਹਨਾਂ ਤੋਂ ਅਸੀਂ ਇਨਸਾਫ ਦੀ ਆਸ ਰੱਖ ਸਕਦੇ ਹਾਂ। ਇਹਨੂੰ, ਇਸ ਗੱਲ ਨੂੰ ਸਮਝਣ ਦਾ ਯਤਨ ਕਰੋ ਕਿ ਜਿਹੜਾ ਵੈਰੀ ਪ੍ਰਿੰਸੀਪਲ, ਦ ਫਾਰਮੇਸ਼ਨ ਆਫ ਦ ਇੰਡੀਅਨ ਸਟੇਟ, ਉਹ ਬ੍ਰਾਹਮਣਿਕਲ ਸਿਸਟਮ ਜਿਹੜਾ ਕਿ ਮਨੁੱਖ ਨੂੰ ਜਾਤ ਬਰਾਦਰੀ ਵਿੱਚ ਵੰਡ ਕੇ ਮਨੁੱਖ ਦੀ ਊਚ ਨੀਚਤਾ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਖਤਮ ਕੀਤੀ ਸੀ, ਉਸ ਨੂੰ ਉਹ ਪ੍ਰਫੁੱਲਤ ਕਰਨਾ ਚਾਹੁੰਦਾ ਆ, ਉਸ ਨੂੰ ਉਹ ਵੱਡਾ ਕਰਨਾ ਚਾਹੁੰਦਾ ਆ। ਸਾਡੇ ਤੇ ਇੱਕ ਜ਼ਿੰਮੇਵਾਰੀ ਆ ਕਿ ਅਸੀਂ ਪਹਿਲਾਂ ਆਪ ਉਸ ਜਿਹੜਾ ਬ੍ਰਾਹਮਣਿਕਲ ਸਿਸਟਮ ਆ, ਸਾਨੂੰ ਕਿਸੇ ਬ੍ਰਾਹਮਣ ਨਾਂ ਦੇ ਬੰਦੇ ਨਾਲ ਕੋਈ ਦੁਸ਼ਮਣੀ ਨਹੀਂ ਰੱਖਣੀ, ਪਰ ਜਿਹੜਾ ਬ੍ਰਾਹਮਣਿਕਲ ਥਾਟ ਪ੍ਰੋਸੈਸ ਆ, ਜਿਹਦੇ ਵਿੱਚ ਜਿਹੜਾ ਸਾਡਾ ਕਲਚਰ ਆ ਕਿ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ, ਸਿੱਖ ਦੀ ਜਿਹੜੀ ਜ਼ਿੰਮੇਵਾਰੀ ਆ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ, ਅਸੀਂ ਆਪਣੇ ਸਿਧਾਂਤਾਂ ਵੱਲ ਮੁੜੀਏ। ਅਸੀਂ ਉਸ ਸਿਸਟਮ ਤੋਂ ਕੋਈ ਆਸ ਨਾ ਰੱਖੀਏ ਕਿ ਕਦੇ ਸਾਡੇ ਤੇ ਉਹ ਭਲਾ ਗੁਜ਼ਾਰੇਗਾ। ਸਾਨੂੰ ਕੀ ਕਰਨ ਦੀ ਲੋੜ ਹੈ ਕਿ
ਪੰਜਾਬ ਦੇ ਵਿੱਚ ਜਿਹੜੇ ਸਾਡੇ ਬੈਸਟ ਐਲਾਈਜ਼ ਨੇ, ਜਿਨ੍ਹਾਂ ਨੂੰ ਅਸੀਂ ਜੋ ਕਿ ਅਸੀਂ ਆਪ ਦਲਿਤ ਹਾਂ ਬ੍ਰਾਹਮਣ ਦੀ ਸਿਸਟਮ ਸ਼੍ਰੇਣੀ ਮੁਤਾਬਕ, ਅਸੀਂ ਆਪ ਉਹਨਾਂ ਨੂੰ ਗਾਂ ਹੋਰ ਦਲਿਤ ਜਿਹੜੇ ਬਣਾਏ ਹੋਏ ਨੇ, ਉਹਨਾਂ ਦੀ ਗਿਣਤੀ 17% ਦੇ ਕਰੀਬ ਆ। 34% ਟੋਟਲ ਪਾਪੂਲੇਸ਼ਨ ਆ ਪੰਜਾਬ ਦੀ, ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਨਾਵਾਂ ਦੇ ਨਾਲ ਪੰਜਾਬ ਦੇ ਵਿੱਚ ਬੁਲਾਉਂਦੇ ਆ। ਸਾਨੂੰ ਗੁਰੂ ਦਾ ਸੁਨੇਹਾ ਲੈ ਕੇ ਉਹਨਾਂ ਕੋਲ ਜਾਣ ਦੀ ਲੋੜ ਆ। ਸਾਡੇ ਗੁਰੂ ਨੇ ਕਿਹਾ ਸੀ ਕਿ ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਅਸੀਂ ਉਹਨਾਂ ਨੂੰ ਜਾ ਕੇ ਉਹਨਾਂ ਤੋਂ ਮਾਫੀਆਂ ਮੰਗ ਕੇ ਕਿ ਸਾਡੇ ਤੋਂ ਗਲਤੀ ਹੋਈ ਆ, ਅਸੀਂ ਗੁਰੂ ਦੇ ਸਿਧਾਂਤ ਤੋਂ ਪਾਸੇ ਹੋਏ ਆ, ਅਸੀਂ ਉਹਨਾਂ ਨੂੰ ਆਪਣੇ ਨਾਲ ਤੋਰੀਏ। ਕੱਲੀ ਉਹਨਾਂ ਦੀ ਪੰਜਾਬ ਦੇ ਵਿੱਚ ਗਿਣਤੀ ਨਹੀਂ, ਜਿਹੜਾ ਟੋਟਲ ਇੰਡੀਅਨ ਸਬ ਕੰਟੀਨੈਂਟ ਆ, ਜਿਹੜੀ ਇੰਡੀਆ ਦੀ ਇਸ ਵੇਲੇ ਜਿਹੜੀ ਬਾਉਂਡਰੀਜ਼ ਨੇ, ਉਹਦੇ ਵਿੱਚ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਆ। ਉਹਦੇ ਵਿੱਚ ਦਲਿਤ, OBC, ਲੰਗਾਇਤ, ਹੋਰ ਵੱਖ-ਵੱਖ ਧਰਮਾਂ ਦੀ ਬਹੁਤ ਜ਼ਿਆਦਾ ਗਿਣਤੀ ਆ। ਉਹ ਸਾਡੇ ਸਾਰੇ ਐਲਾਈਜ਼ ਨੇ। ਸਾਡੇ ਤੇ ਜ਼ੁਲਮ ਕਰਨ ਵਾਲਾ, ਸਾਨੂੰ ਜਿਹੜਾ ਗੁਰੂ ਦੇ ਸਿਧਾਂਤ ਤੋਂ ਤੋੜਨ ਵਾਲਾ, ਸਾਨੂੰ ਉੱਥੋਂ ਮੋੜ ਕੇ ਸਾਨੂੰ ਕੁਰਾਹੇ ਪਾਉਣ ਵਾਲਾ ਜਿਹੜਾ ਬ੍ਰਾਹਮਣ ਆ, ਜਿਹਦੀ ਕਿ ਮਨੂ ਸਿਮਰਤੀ ਜਿਹੜੀ ਉਹਦੀ ਉਹ ਸਿਧਾਂਤ ਆ, ਸਾਨੂੰ ਉਹਦੇ ਨਾਲ ਜਿਹੜੀ ਆ ਲੜਾਈ ਵਿੱਢਣੀ ਚਾਹੀਦੀ ਆ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਆ ਕਿ ਅਸੀਂ ਉਹਨਾਂ ਲੋਕਾਂ ਨੂੰ, ਜਿਹੜੇ ਲੋਕ ਉਸ ਬ੍ਰਾਹਮਣ ਦੇ ਸਤਾਏ ਹੋਏ ਨੇ, ਉਹਨਾਂ ਨਾਲ ਅਸੀਂ ਆਪਣੇ ਸੰਬੰਧ ਬਣਾਈਏ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਨੇ, ਉਹ ਇੱਕ ਆਜ਼ਾਦ ਮੁਲਕ ਜਿਹੜਾ ਜਿਹਦਾ ਅਸੀਂ ਨਾਂ ਖਾਲਿਸਤਾਨ ਰੱਖਿਆ ਆ, ਸਾਡੀ ਇਕੱਲੀ ਅਸੀਂ ਉਸ ਧਰਤੀ ਦੇ ਮਾਲਕ ਆ। ਸਾਡੇ ਗੁਰੂ ਸਾਹਿਬ ਨੇ ਉੱਥੇ ਆਪਣੇ ਪਰਿਵਾਰ, ਆਪਣੀਆਂ ਜ਼ਿੰਦਗੀਆਂ ਜੀਆਂ ਨੇ। ਸਾਡੇ ਗੁਰੂ ਨਾਨਕ ਨੇ ਉੱਥੇ ਮੱਝਾਂ ਚਾਰੀਆਂ ਨੇ। ਅਸੀਂ ਉਸ ਧਰਤੀ ਦੇ ਮਾਲਕ ਆ, ਅਸੀਂ ਉੱਥੇ ਆਪਣਾ ਸਿੱਖ ਰਾਜ ਕਾਇਮ ਕਰਨਾ। ਦੂਸਰੀ ਗੱਲ, ਸਾਡੇ ਵਿੱਚ ਇਸ ਕਿਸਮ ਦਾ ਸਾਨੂੰ ਕੋਈ ਸਿਸਟਮ ਬਿਲਡ ਕਰਨ ਦੀ ਲੋੜ ਆ, ਜਿਸ ਸਿਸਟਮ ਦੇ ਰਾਹੀਂ ਮੈਂ ਕਿਸੇ ਇੰਡੀਵਿਜੂਅਲ ਤੋਂ ਬਹੁਤ ਜ਼ਿਆਦਾ ਨਾਂ ਲੈ ਕੇ ਮੈਨੂੰ ਨਹੀਂ ਚੰਗਾ ਲੱਗਦਾ, ਪਰ ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦਾ ਕਿ ਜੇ ਕਦੀ ਦੁਬਾਰਾ ਸਮਾਂ ਬਣੇ, ਅੰਮ੍ਰਿਤਪਾਲ ਸਿੰਘ ਵਰਗਾ ਕੋਈ ਹੋਰ ਨੌਜਵਾਨ ਆਵੇ, ਕਿਉਂਕਿ ਇਹ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਜਿਹੜੇ ਨੌਜਵਾਨ ਨੇ, ਕੁੜੀਆਂ ਨੇ, ਮੁੰਡੇ ਨੇ, ਉਹਨਾਂ 'ਚ ਅਥਾਹ ਸ਼ਕਤੀ ਹੈ। ਸਾਡੇ ਉਹ ਪੰਥ ਦਾ ਸਰਮਾਇਆ ਨੇ। ਜਦੋਂ ਉਹਨਾਂ ਨੇ ਕਿਸੇ ਨੌਜਵਾਨ ਦੇ ਮਗਰ ਉਹਨਾਂ ਨੇ ਤੁਰਨਾ ਆ, ਜਦੋਂ ਦੁਬਾਰਾ ਕਿਤੇ ਕੋਈ ਨੌਜਵਾਨ ਮੁੰਡਾ ਜਾਂ ਕੁੜੀ ਸਾਡੇ ਸੰਘਰਸ਼ ਦੀ, ਸਾਡੇ ਬਾਬੇ ਜਰਨੈਲ ਸਿੰਘ ਦੀ, ਸਾਡੇ ਜਨਰਲ ਸ਼ਬੇਗ ਸਿੰਘ ਦੀ, ਸਾਡੇ ਭਾਈ ਅਮਰੀਕ ਸਿੰਘ ਦੀ, ਸਾਡੀ ਆਜ਼ਾਦੀ ਦੀ ਗੱਲ ਕਰਨ ਲਈ ਦੁਬਾਰਾ ਆਵੇ, ਸਾਡੇ ਕੋਲ ਕੋਈ ਸਿਸਟਮ ਇਨ ਪਲੇਸ ਚਾਹੀਦਾ ਹੈ। ਸਾਡੇ ਕੋਲ ਕੋਈ ਅਦਾਰੇ ਚਾਹੀਦੇ ਨੇ ਜਿਹਦੇ ਰਾਹੀਂ ਅਸੀਂ ਦੋ ਥਾਟ ਪ੍ਰੋਸੈਸ, ਇੱਕ ਇਹ ਆ ਕਿ ਜਿਹੜਾ ਵੀ ਕਿਸੇ ਨੇ ਸਿੱਖਾਂ ਦੀ ਲੀਡਰਸ਼ਿਪ ਦੇ ਲਈ ਉਭਾਰ ਹੋਣਾ ਆ, ਉਹ ਆਰਗੈਨਿਕ ਆ, ਉਹ ਕੁਦਰਤੀ ਉਹਨੇ ਲੀਡਰ ਬਣਨਾ ਆ, ਪਰ ਸਾਨੂੰ ਇੱਕ ਸਿਸਟਮ ਜ਼ਰੂਰ ਬਣਾਉਣਾ ਚਾਹੀਦਾ ਆ, ਜਿਸ ਸਿਸਟਮ ਰਾਹੀਂ ਉਸ ਨੌਜਵਾਨ ਨੂੰ ਅਸੀਂ ਪ੍ਰੋਪਰਲੀ ਵੈਟ ਕਰ ਸਕੀਏ, ਉਹਨੂੰ ਅਸੀਂ ਚੰਗੇ ਮਾੜੇ ਬਾਰੇ ਦੱਸ ਸਕੀਏ, ਉਹਦੇ ਨਾਲ ਅਸੀਂ ਜਿਹੜੀਆਂ ਉਹਦੀਆਂ ਗਲਤੀਆਂ ਨੇ ਉਹ ਉਹਨੂੰ ਦੱਸ ਸਕੀਏ, ਤਾਂ ਕਿ ਜਿਹੜੀ ਖੜਕੂ ਲਹਿਰ ਦੇ ਨੁਮਾਇੰਦੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਜੇਲ੍ਹਾਂ 'ਚ ਬਿਤਾਇਆ ਆ, ਕੌਮ ਦੇ ਲਈ ਸੰਘਰਸ਼ ਲੜਿਆ ਆ, ਲਲਿਤ ਮਾਕਣ ਵਰਗੇ, ਅਰਜਨ ਦਾਸ ਵਰਗੇ ਜਿਹੜੇ ਕਾਇਰ ਸੀ, ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕੀਤਾ ਸੀ, ਜਿਨ੍ਹਾਂ ਨੇ ਉਹਨਾਂ ਦੀ ਹਸਤੀ ਨੂੰ ਚੈਲੰਜ ਕਰਕੇ ਉਹਨਾਂ ਨੂੰ ਇਸ ਦੁਨੀਆ ਤੋਂ ਤੁਰਦੇ ਕੀਤਾ ਆ। ਭਾਈ ਦਲਜੀਤ ਸਿੰਘ ਵਰਗੇ ਬੰਦੇ, ਭਾਈ ਰਣਜੀਤ ਸਿੰਘ ਵਰਗੇ ਬੰਦੇ, ਭਾਈ ਭੂਸ਼ਣ ਵਰਗੇ ਬੰਦੇ, ਜਿਨ੍ਹਾਂ ਨੂੰ ਹਲੇ ਵੀ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਨੇ, ਭਾਈ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਬੰਦੇ, ਭਾਈ ਹਵਾਰੇ ਵਰਗੇ ਬੰਦੇ ਜਿਹੜੇ ਨੇ। ਸਾਡੇ ਕੋਲ ਇੱਕ ਸਿਸਟਮ ਹੋਵੇ ਜਿਹਦੇ ਰਾਹੀਂ ਇਹਨਾਂ ਜਿਹੜੇ ਪੈਦਾ ਹੋ ਰਹੇ ਨੌਜਵਾਨ ਨੇ, ਇੱਕ ਖਾਲਿਸਤਾਨ ਦੇ ਲਈ ਜਿਹੜੇ ਲੋਕ ਤੁਰਨ ਵਾਲੇ ਨੇ, ਅਸੀਂ ਉਹਨਾਂ ਲੋਕਾਂ ਨੂੰ ਪ੍ਰੋਪਰ ਤੌਰ ਤੇ ਗਾਈਡ ਕਰ ਸਕੀਏ, ਤਾਂ ਕਿ ਸਾਡੇ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਪੈਦਾ ਹੁੰਦੀਆਂ ਨੇ, ਇੱਕ ਧਿਰੋ ਬਣ ਜਾਂਦੀ ਹੈ ਕਿ ਜੀ ਹੁਣ ਜਿਹੜੇ ਜੁਝਾਰੂ ਨੇ, ਜਿਹੜੇ ਕਿ ਹੁਣ ਜਿਹਨਾਂ ਨੂੰ ਕੋਈ ਪੁੱਛਦਾ ਨਹੀਂਗਾ, ਉਹ ਹੁਣ ਕੁਛ ਕਰਨ ਜੋਗੇ ਨਹੀਂ ਰਹੇ। ਇਹ ਨੌਜਵਾਨ ਦੇ ਲੋਕ ਮਗਰ ਤੁਰੇ ਸੀਗੇ, ਹੁਣ ਉਹ ਜੈਲਸੀ ਫੀਲ ਕਰਦੇ ਨੇ। ਇੱਕ ਧਿਰੋ ਆ ਜਿਹੜੀ ਇਹ ਕਹਿੰਦੀ ਆ ਕਿ ਇਹ ਕੌਣ ਆ ਗਿਆ, ਇਹ 28 ਸਾਲਾਂ ਦਾ ਮੁੰਡਾ, ਇਹਨੂੰ ਕੁਛ ਪਤਾ ਹੈ ਨਹੀਂਗਾ, ਇਹ ਕਿੱਥੋਂ ਆ ਕੇ ਸਾਡਾ ਲੀਡਰ ਬਣ ਗਿਆ। ਸਾਨੂੰ
ਇਸ ਗੱਲ ਦੇ ਪ੍ਰਤੀ ਦੇਖੋ, ਮੈਂ ਨਹੀਂ ਕਹਿੰਦਾ ਕਿ ਕਿਸੇ ਕਿਸਮ ਦਾ ਸਿਸਟਮ ਜਿਹੜਾ ਆ ਬਣਾਉਣਾ ਸੌਖਾ ਆ, ਪਰ ਸਾਨੂੰ ਇਹ 'ਤੇ ਮਿਹਨਤ ਕਰਨ ਦੀ ਲੋੜ ਆ। ਸਾਡੇ ਕੋਲ ਵਿਦੇਸ਼ਾਂ 'ਚ ਜਥੇਬੰਦੀਆਂ ਨੇ, ਸਾਡੇ ਕੋਲ ਵਿਦੇਸ਼ਾਂ 'ਚ ਇੰਸਟੀਟਿਊਸ਼ਨਸ ਨੇ। ਅਸੀਂ ਉਹਨਾਂ ਇੰਸਟੀਟਿਊਸ਼ਨਸ ਨੂੰ ਰਿਫਾਈਨ ਕਰੀਏ, ਰੀਬਿਲਡ ਕਰੀਏ। ਜਿੱਥੇ ਅਸੀਂ ਗਰਮਾ ਗਰਮ ਨਾਅਰੇ ਲਾਉਂਦੇ ਆ, ਉੱਥੇ ਅਸੀਂ ਆਪਣੀ ਕੌਮ ਨੂੰ ਉਸਾਰਨ ਦੇ ਲਈ ਤਸੱਲੀ ਦੇ ਨਾਲ ਬੈਠ ਕੇ, ਸਹਿਜ ਵਿੱਚ ਆ ਕੇ, ਗੁਰੂ ਤੇ ਭਰੋਸਾ ਰੱਖ ਕੇ, ਪੁਰਾਣੇ ਸ਼ਹੀਦਾਂ ਤੋਂ ਸਿੱਖ ਕੇ ਆਪਣੇ ਜਿਹੜੇ ਇੰਸਟੀਟਿਊਸ਼ਨ ਨੂੰ ਬਿਲਡ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲੋਂ ਗੁਲਾਮੀ ਰਹਿ ਸਕੇ। ਜਿਹੜੀਆਂ ਸਾਡੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ, ਬੀਬੀ ਵਾਹਿਗੁਰੂ ਕੌਰ ਵਰਗੀਆਂ, ਦੁਬਾਰਾ ਕਿਸੇ 6 ਸਾਲ ਦੀ ਬੱਚੀ ਨੂੰ ਆਪਣੇ ਨਾਲ ਬੰਬ ਬੰਨ੍ਹ ਕੇ ਹਿੰਦੁਸਤਾਨ ਦੀ ਫੌਜ ਦੇ ਟੈਂਕ ਦੇ ਵਿੱਚ ਨਾ ਛਾਲ ਮਾਰਨੀ ਪਵੇ। ਇਸ ਗੱਲ ਨੂੰ ਅਸੀਂ ਯਕੀਨੀ ਬਣਾਈਏ। ਮੈਂ ਜਿੱਥੇ ਇਸ ਸ਼ਹੀਦੀ ਸਮਾਗਮ ਤੇ, ਗੁਰੂ ਸਾਹਿਬ ਦੇ ਸ਼ਹੀਦੀ ਸਮਾਗਮ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਆ, ਜੂਨ 84 ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ, ਉੱਥੇ ਮੈਂ ਸਾਡਾ ਵੀਰ, ਸਾਡਾ ਜੁਝਾਰੂ ਜਰਨੈਲ, ਕੁਝ ਦਿਨ ਪਹਿਲਾਂ ਮੈਂ ਭਾਈ ਪਰਮਜੀਤ ਸਿੰਘ ਪੰਜਵੜ, ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਨੂੰ ਸੰਗਤ ਦੇ ਰੂਪ ਵਿੱਚ ਇੱਕ ਸ਼ਰਧਾਂਜਲੀ ਭੇਂਟ ਕਰਨੀ ਚਾਹੁੰਦਾ ਹਾਂ। ਪਰਮਜੀਤ ਸਿੰਘ ਪੰਜਵੜ ਉਹ ਯੋਧਾ ਸੀ ਜਿਸ ਪੰਜਵੜ ਨੇ, ਜਦੋਂ ਉਹਦੀ 72 ਸਾਲਾਂ ਦੀ ਮਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਲੈ ਗਏ, ਪਰਮਜੀਤ ਸਿੰਘ ਪੰਜਵੜ ਕੋਲ ਇੱਕ ਚੋਇਸ ਦਿੱਤੀ ਗਈ ਕਿ ਈਦਰ ਯੂ ਸਰੈਂਡਰ ਔਰ ਵੀ ਵਿਲ ਟੌਰਚਰ ਐਂਡ ਕਿਲ ਯੂਰ ਮਦਰ। ਉਹਨੇ ਆਪਣੀ 72 ਸਾਲਾਂ ਦੀ ਮਾਂ ਦੇ ਦੁੱਧ ਦੀ ਸਹੁੰ ਖਾ ਕੇ ਘਰੋਂ ਤੁਰਿਆ ਸੀ ਕਿ ਮਾਂ, ਮੈਂ ਪੰਥ ਦੀ ਪਿੱਠ ਨਹੀਂ ਲੱਗਣ ਦਿਆਂਗਾ। ਉਸ ਮਾਂ ਨੂੰ ਜਿਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਜਿਸ ਤਰੀਕੇ ਨਾਲ ਭੂਆ ਕੈਲਾਸ਼ ਕੌਰ ਨੂੰ, ਜਿਸ ਤਰੀਕੇ ਨਾਲ ਉਹਨਾਂ ਦੇ ਭਰਾ ਰਾਜਵਿੰਦਰ ਰਾਜੂ ਨੂੰ ਸ਼ਹੀਦ ਕੀਤਾ ਗਿਆ, ਪਰਮਜੀਤ ਸਿੰਘ ਪੰਜਵੜ ਜਿਹੜਾ ਆ ਉਹ ਆਪਣੀ ਜਵਾਨੀ ਜਿਹੜੀ ਆ ਉਸ ਦੇਸ਼ ਕੌਮ ਦੇ ਲੇਖੇ ਲਾਈ। ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਸਿੰਘਣੀ ਆ, ਉਹਦਾ ਸੰਘਰਸ਼ ਦੇ ਦੌਰਾਨ ਪੰਜਵੜ ਦੀ ਸਿੰਘਣੀ ਦਾ, ਉਹਨਾਂ ਦਾ ਵਿਆਹ ਹੁੰਦਾ ਹੈ। ਜਦੋਂ ਭੈਣ ਜੀ ਪਾਲ ਕੌਰ ਪ੍ਰੈਗਨੈਂਟ ਨੇ, ਉਹਨਾਂ ਦੇ ਮਗਰ ਪੁਲਿਸ ਲੱਗਦੀ ਆ, ਉਹਨਾਂ ਦਾ ਇੱਕ ਛੋਟਾ ਜਿਹਾ 3 ਮਹੀਨੇ ਦਾ ਬੱਚਾ ਆ, ਉਹ 3 ਮਹੀਨੇ ਦਾ ਬੱਚਾ ਲੈ ਕੇ ਜੇਲ੍ਹ ਦੇ ਵਿੱਚ ਸਾਡੇ ਵਾਸਤੇ, ਸਾਡੀ ਆਜ਼ਾਦੀ ਵਾਸਤੇ ਉਹ ਜੇਲ੍ਹ ਦੇ ਵਿੱਚ ਉਸ ਬੱਚੇ ਨਾਲ ਰਹੀ ਆ। ਪਿੱਛੇ ਥੋੜ੍ਹੀ ਦੇਰ ਪਹਿਲਾਂ ਉਹਨਾਂ ਦੀ ਕੈਂਸਰ ਨਾਲ ਮੌਤ ਹੋ ਗਈ। ਜਿਹੜੀ ਸਿੰਘਣੀ ਤੇ ਬੱਚੇ ਆ ਉਹ ਜਰਮਨ ਦੇ ਵਿੱਚ, ਭਾਊ ਜੀ ਹੋਣੀ ਕਿਤੇ, ਮਾਂ ਜਿਹੜੀ ਆ ਉਹਦੀ ਲਾਸ਼ ਭਾਈ ਖਾਲੜਾ ਜੀ ਨੇ ਲੱਭੀ, ਭਰਾ ਨਹੀਂ ਲੱਭਿਆ। ਉਹਦੇ 5 ਭਰਾ ਨੇ ਜਿਹੜੇ ਤੁਰ ਨਹੀਂ ਸਕਦੇ, ਇੰਨਾ ਟੌਰਚਰ ਕੀਤਾ ਆ। ਆਪਾਂ ਇਹਨਾਂ ਜੁਝਾਰੂ ਸਿੰਘਾਂ ਦੀ ਇੱਜ਼ਤ ਕਰਨੀ ਸਿੱਖੀਏ। ਇਹਨਾਂ ਜੁਝਾਰੂ ਸਿੰਘਾਂ ਨੂੰ ਮੈਂ ਲੋਕ ਸੁਣੇ ਨੇ ਜਿਹੜੇ ਕਹਿੰਦੇ ਕਿ 5 ਕਰੋੜ ਦਾ ਡਾਕਾ ਮਾਰਿਆ ਸੀਗਾ, ਇਹ ਲੋਕ ਖਾ ਗਏ। ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਿਆਂ ਅਸੀਂ ਥੋੜਾ ਜਿਹਾ ਪਰਮਾਤਮਾ ਤੋਂ, ਵਾਹਿਗੁਰੂ ਤੋਂ ਡਰੀਏ। ਕਿਹੜਾ ਬੰਦਾ ਜਿਹੜੀ ਆਪਣੀ ਮਾਂ ਨੂੰ, ਆਪਣੇ ਭਰਾ ਨੂੰ, ਆਪਣੀ ਵਾਈਫ ਨੂੰ, ਆਪਣੇ ਬੱਚਿਆਂ ਨੂੰ ਕਿਸੇ ਦਮੜੀ ਪਿੱਛੇ ਜਿਹੜਾ ਆ ਉਹ ਛੱਡ ਕੇ ਪੈਸਿਆਂ ਨੂੰ ਇੰਜੋਏ ਕਰੇਗਾ। ਜਿਸ ਤਰੀਕੇ ਨਾਲ ਭਾਊ ਪਰਮਜੀਤ ਸਿੰਘ ਪੰਜਵੜ ਨੇ ਕੌਮ ਦੀ ਜਿਹੜੀ ਲੜਾਈ ਲੜੀ ਆ, ਅਸੀਂ ਉਹਨੂੰ ਸਜਦਾ ਕਰਦੇ ਆ, ਅਸੀਂ ਉਹਦੀ ਜਿਹੜੀ ਸ਼ਹਾਦਤ ਆ ਉਹਨੂੰ ਨਿਮਨ ਕਰਦੇ ਆ। ਮੈਂ ਸਮੂਹ ਸੰਗਤ ਦੇ ਚਰਨਾਂ ਵਿੱਚ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਚਾਹੁੰਦਾ ਆ। ਮੈਂ ਤੁਹਾਨੂੰ ਇਹ ਬੇਨਤੀ ਕਰਦਾ ਆ ਕਿ ਜਿਸ ਤਰ੍ਹਾਂ ਜੁਝਾਰੂ ਸਿੰਘਾਂ ਨੇ ਅਸੀਂ ਇਹ ਕਹਾਣੀਆਂ ਸੁਣਾਉਂਦੇ ਆ, ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਆ ਕਿ ਜੇ ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ ਤੇ ਘੱਟੋ ਘੱਟ ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਅਰਦਾਸ ਜ਼ਰੂਰ ਕਰਿਆ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੋ ਸਾਡੀ ਕੌਮ ਤੇ, ਸਾਡੇ ਇਸ ਦੇਸ਼ ਤੇ। ਸਾਡੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ, ਉਹਨੂੰ ਅਸੀਂ ਦੁਨੀਆ ਦੇ ਵਿੱਚ ਲੈ ਕੇ ਜਾਣਾ ਆ। ਉਸ ਲਈ ਸਾਨੂੰ ਖਾਲਿਸਤਾਨ ਚਾਹੀਦਾ ਆ। ਜੇ ਸਾਡਾ ਆਜ਼ਾਦ ਦੇਸ਼ ਹੋਊਗਾ, ਜਿੱਥੇ ਅਸੀਂ ਆਜ਼ਾਦੀ ਨਾਲ ਬਹਿ ਕੇ ਗੁਰੂ ਦੇ ਸ਼ਬਦ ਦਾ ਪਸਾਰ ਜਿਹੜਾ ਦੁਨੀਆ 'ਚ ਕਰ ਸਕਾਂਗੇ, ਦੁਨੀਆ ਨੂੰ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਹਾਰਾ ਜੀ, ਉਹ ਸੁਨੇਹਾ ਦੇ ਸਕਾਂਗੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ